ਅਗਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਂਦੇ ਹਾਂ ਤਾਂ ਕਹਿੰਦੇ ਵੀ ਕੈਲੀਫੋਰਨੀਆ ਵਾਹਦ ਇੱਕ ਅਜਿਹਾ ਸੂਬਾ ਬਣ ਚੁੱਕਾ ਆ ਜਿੱਥੇ ਲਗਾਤਾਰ ਪਿਛਲੇ 4 ਸਾਲਾਂ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਕੈਲੀਫੋਰਨੀਆ ਨੂੰ ਛੱਡ ਕੇ ਜਿਹੜਾ ਉਹ ਗਏ ਹੈਗੇ ਆ। ਯੂ ਹਾਲ ਦੀ ਜਿਹੜੀ ਇੱਕ ਨਵੀਂ ਲਿਸਟ ਉਹਨਾਂ ਨੇ ਜਾਰੀ ਕੀਤੀ ਆ, ਉਸ ਵਿੱਚ ਇਹ ਖੁਲਾਸਾ ਹੋਇਆ ਆ। ਕਹਿੰਦੇ ਵੀ ਕੈਲੀਫੋਰਨੀਆ ਸਾਰੀਆਂ ਸਟੇਟਸ ਨੂੰ ਬੀਟ ਕਰ ਗਿਆ ਜਿਸ ਦੇ ਵਿੱਚ ਰੈਜ਼ੀਡੈਂਟਸ ਇਸ ਸੂਬੇ ਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਆ। ਯੂ ਹਾਲ ਦੇ ਵਨ ਵੇ ਆਊਟ ਆਫ ਸਟੇਟ ਜਿਹੜੇ ਰੈਂਟਲਸ ਆ ਉਹ ਸਭ ਤੋਂ ਵੱਧ ਗੋਲਡਨ ਸਟੇਟ ਦੇ ਵਿੱਚ ਜਿਹੜੇ ਹੋ ਰਹੇ ਆ। ਆਪਾਂ ਆਲਰੇਡੀ ਇਸ ਦਾ ਦੇਖਿਆ ਹੀ ਆ ਨਤੀਜਾ ਵੀ ਕਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਵੀ 2 ਸੀਟਾਂ ਜਿਹੜੀਆਂ ਆ ਕੈਲੀਫੋਰਨੀਆ ਦੀਆਂ ਘਟੀਆਂ ਕਿਉਂਕਿ ਰੈਜ਼ੀਡੈਂਟਸ ਜਿਹੜੇ ਇੱਥੇ ਘਟੇ ਨੇ ਤੇ ਯੂ ਹਾਲ ਨੇ ਜਿਹੜੀ ਇਸ ਲਿਬਰਲ ਸਟੇਟ ਆ ਉਸ ਦੇ ਵਿੱਚ ਜਿਹੜਾ ਦੱਸਿਆ ਵੀ ਉਹਨਾਂ ਦੀ ਲਿਸਟ ਦੇ ਵਿੱਚ ਸਭ ਤੋਂ ਵੱਧ ਆਏ ਆ ਜਿਹੜੇ ਆਊਟਬਾਉਂਡ ਮੂਵਰਸ ਆ 2023 ਦੇ ਵਿੱਚ ਜਿਹੜੇ ਉਹ ਰਹੇ ਨੇ। ਜੀ ਅਗਲੀ ਖਬਰ ਸਿਟੀ ਆਫ ਸੈਨ ਹੋਜ਼ੇ ਤੋਂ ਆ ਰਹੀ ਆ, ਜਿੱਥੇ ਕਿ ਇੱਕ ਕਹਿੰਦੇ ਵੀ ਰੇਸਿਸਟ ਕੌਪ ਦਾ ਜਿਹੜਾ ਸਕੈਂਡਲ ਆ ਉਹ ਐਕਸਪੋਜ਼ ਹੋਇਆ ਹੈਗਾ। ਜਦੋਂ ਜੱਜ ਨੇ ਆਰਡਰ ਕੀਤਾ ਜਿੰਨੇ ਵੀ ਜਿਹੜੇ ਡਿਸਕਲੋਜ਼ਰ ਆ ਨਵੇਂ ਟੈਕਸਟ ਇਸ ਆਫਿਸਰ ਦੇ ਨਾਮ ਦੇ ਨਾਲ ਸੰਬੰਧਿਤ ਆ ਉਹ ਆਏ ਹੈਗੇ ਆ ਵੀ ਕਿਸ ਤਰ੍ਹਾਂ ਇਹ ਜਿਹੜੇ ਨਾਨ ਵਾਈਟ ਲੋਕ ਸੀ ਉਹਨਾਂ ਦੇ ਲਈ ਇਹ ਟੈਕਸਟ ਕਰਦਾ ਸੀ ਆਪਣੇ ਨਾਲ ਦੇ ਸਾਥੀਆਂ ਨੂੰ। ਡਿਸਕਲੋਜ਼ਰ ਦੇ ਵਿੱਚ ਅਟਾਰਨੀ ਜੋ ਕੈਨ ਕੁਰੇਨ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਫੈਡਰਲ ਜੱਜ ਨੈਥੀਅਲ ਕਜ਼ਨਸ ਨੇ ਜੋ ਆ ਐਡੀਸ਼ਨਲ ਲੀਗਲ ਡਿਸਕਵਰੀ ਜੋ ਕਿ ਇੱਕ ਫੈਡਰਲ ਸਿਵਲ ਲਾ ਸੂਟ ਹੈਗਾ ਉਹਦੇ ਤਹਿਤ ਮੰਗੀ ਹੈਗੀ ਆ। ਇਹ ਇੱਕ ਕਹਿੰਦੇ ਵੀ ਸਿਟੀ ਦੇ ਵਿੱਚ ਗ੍ਰੀਨ ਨਾਮ ਦਾ ਬੰਦੇ ਨੂੰ ਗੋਲੀ ਮਾਰੀ ਗਈ ਸੀ ਤੇ ਜ਼ਖਮੀ ਹੋ ਗਿਆ ਸੀ ਮਾਰਚ 2022 ਦੇ ਵਿੱਚ ਤੇ ਮਾਰਨ ਵਾਲਾ ਸੈਨ ਹੋਜ਼ੇ ਦਾ ਪੁਲਿਸ ਡਿਪਾਰਟਮੈਂਟ ਦਾ ਆਫਿਸਰ ਮਾਰਕ ਮੈਕਨਮਾਰਾ ਸੀਗਾ ਤੇ ਆਇਡੈਂਟੀ ਪੁਆਇੰਟਰ ਇੱਕ ਗ੍ਰੀਨ ਦਾ ਅਟਾਰਨੀ ਆ। ਉਸਨੇ ਕਿਹਾ ਵੀ ਜਿਹੜੇ ਟੈਕਸਟ ਮੈਸੇजेस ਅਬਟੇਨ ਹੋਏ ਆ ਉਹਦੇ ਸੈੱਲ ਫੋਨ ਤੋਂ ਉਹਦੇ ਵਿੱਚ ਜੋ ਡਿਫੈਂਡੈਂਟ ਮੈਕਨਮਾਰਾ ਜਾਨੀ ਕਿ ਸੈਨ ਹੋਜ਼ੇ ਦਾ ਪੁਲਿਸ ਆਫਿਸਰ ਆ ਉਹ ਰੇਸ਼ੀਅਲ ਸਲਰਸ ਵਰਡਸ ਰੈਫਰੈਂਸ ਇਹ ਸਾਰਾ ਕੁਝ ਜਿਹੜਾ ਇਦਾਂ ਦੇ ਯੂਜ਼ ਕਰਦਾ ਸੀਗਾ ਤੇ ਇਹ ਕਾਫੀ ਲੰਮੇ ਸਮੇਂ ਤੋਂ ਜਿਹੜੀ ਸੈਨ ਹੋਜ਼ੇ ਦੀ ਪੁਲਿਸ ਡਿਪਾਰਟਮੈਂਟ ਆ ਉਹ ਵੱਖ-ਵੱਖ ਸਕੈਂਡਲਾਂ ਦੇ ਵਿੱਚ ਘਿਰਦੀ ਆ ਰਹੀ ਹੈ। ਕਾਫੀ ਜ਼ਿਆਦਾ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਲੀਵ ਦੇ ਉੱਤੇ ਵੀ ਭੇਜਿਆ ਗਿਆ ਹੈਗਾ। ਜੀ ਅਗਲੀ ਜਿਹੜੀ ਗੱਲ ਕਰੀਏ ਅੱਜ ਦਿਨ ਦੀ ਸ਼ੁਰੂਆਤ ਇੱਕ ਮਾੜੀ ਖਬਰ ਨਾਲ ਹੋਈ ਸੀ। ਆਇਓਵਾ ਦੇ ਵਿੱਚ ਸਕੂਲ ਸ਼ੂਟਿੰਗ ਹੋਈ ਜਿਸ ਵਿੱਚ ਇੱਕ 6th ਗ੍ਰੇਡਰ ਜਿਹੜਾ ਬੱਚਾ ਆ ਉਸ ਦੀ ਮੌਤ ਹੋ ਗਈ ਆ ਤੇ 5 ਜਿਹੜੇ ਉਹ ਜ਼ਖਮੀ ਹੋਏ ਆ। ਪੈਰੀ ਹਾਈ ਸਕੂਲ ਦੇ ਵਿੱਚ ਇਹ ਜਿਹੜੀ ਦੁਰਘਟਨਾ ਆ ਇਹ ਗੋਲੀकांड ਵਾਪਰਿਆ। ਸਸਪੈਕਟਡ ਸ਼ੂਟਰ ਉਸ ਨੂੰ ਆਇਡੈਂਟੀਫਾਈ ਕੀਤਾ ਗਿਆ 17 ਸਾਲਾਂ ਦਾ ਇਹ ਵਿਦਿਆਰਥੀ ਆ ਪੈਰੀ ਹਾਈ ਸਕੂਲ ਦੇ ਵਿੱਚ। ਸੋ ਕਹਿੰਦੇ ਵੀ ਘੱਟੋ ਘੱਟ 5 ਜਣਿਆਂ ਦੇ ਗੋਲੀ ਜਿਹੜੀ ਉਹ ਲੱਗੀ ਹੈ ਤੇ ਇੱਕ ਬੱਚੇ ਦੀ ਸਕੂਲ ਸ਼ੂਟਿੰਗ ਦੇ ਦੌਰਾਨ ਮੌਤ ਹੋਈ ਆ। ਇਹ ਆਇਓਵਾ ਦੇ ਇੱਕ ਟਾਊਨ ਦੇ ਵਿੱਚ ਛੋਟੇ ਪਿੰਡ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ। ਤਕਰੀਬਨ ਸਵੇਰੇ 7:30 ਵਜੇ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਪੁਲਿਸ ਨੇ ਗਨ ਫਾਇਰ ਤੋਂ ਰਿਸਪੌਂਡ ਕੀਤਾ ਸੀਗਾ ਰਿਪੋਰਟਸ ਦੇ ਉੱਤੇ। ਵਿੰਟਰ ਬ੍ਰੇਕ ਤੋਂ ਬਾਅਦ ਪਹਿਲਾ ਦਿਨ ਸੀਗਾ ਸਕੂਲ ਦਾ ਜਿਸ ਤੋਂ ਬਾਅਦ ਦੇ ਵਿੱਚ ਇਹ ਕਾਂਡ ਜਿਹੜਾ ਉਹ ਵਾਪਰਿਆ। ਸਸਪੈਕਟ ਸ਼ੂਟਰ ਨੂੰ ਆਇਡੈਂਟੀਫਾਈ ਕੀਤਾ ਗਿਆ ਡਿਲਨ ਬਟਲਰ ਨਾਂ ਦੇ ਨਾਲ। ਇਹ 17 ਸਾਲਾਂ ਦਾ ਹੈ ਤੇ ਉਸੇ ਹੀ ਸਕੂਲ ਦਾ ਜਿਹੜਾ ਉਹ ਵਿਦਿਆਰਥੀ ਜਿਹੜਾ ਉਹ ਹੈਗਾ ਆ। ਜਿਹੜੀ ਆਇਓਵਾ ਦੀ ਡਿਵੀਜ਼ਨ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਦੁਪਹਿਰ ਤੋਂ ਬਾਅਦ ਜਿਹੜਾ ਇਸ ਦੇ ਬਾਰੇ ਦੱਸਿਆ ਆ। 4 ਕਹਿੰਦੇ ਵੀ ਵਿਕਟਮ ਆ ਜਿਹੜੇ ਸਰਵਾਈਵ ਕਰ ਗਏ ਸੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ ਆ। ਇੱਕ ਕ੍ਰਿਟੀਕਲ ਕੰਡੀਸ਼ਨਸ ਆ ਪਰ ਨੋਟ ਜਿਹੜੀ ਆ ਲਾਈਫ ਥ੍ਰੈਟਨਿੰਗ ਆ, ਬਚਾਅ ਹੋ ਗਿਆ। 4 ਜਿਹੜੇ ਉਹ ਸਟੇਬਲ ਕੰਡੀਸ਼ਨ 'ਚ ਦੱਸੇ ਜਿਹੜੇ ਉਹ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਇੱਕ ਸਕੂਲ ਐਡਮਿਨਿਸਟ੍ਰੇਟਰ ਦੇ ਨਾਲ 4 ਵਿਦਿਆਰਥੀ ਇਸ ਗੋਲੀकांड ਦੇ ਵਿੱਚ ਜਿਹੜੇ ਆ ਉਹ ਫੱਟੜ ਹੋਏ ਨੇ।